ਸਵੇਰ ਦਾ ਉਲਟੀਆਂ ਕਰਨ ਡਿਆ ਸੀ ਤੇ ਹੁਣ ਉਸ ਨੂੰ ਬੋਤਲ ਲੱਗੀ ਹੋਈ ਹੈ। ਕਿਹੜੀ ਜਗ੍ਹਾ ਤੇ ਆ ਲੈ ਉਹ ਤਾਂ ਮੈਂ ਪੁੱਛਿਆ ਹੀ ਨਹੀਂਗਾ। ਤੇ ਤੁਸੀਂ ਚੱਲੇ ਕਿੱਧਰ? ਕੱਢ ਦੋ ਉੱਥੇ ਜਾ ਕੇ ਪੁੱਛ ਲੈਨੇ ਆ ਕਿਹੜੇ। ਅੱਗੇ ਜਿਵੇਂ ਮੈਂ ਪਹਿਲੇ ਕਹਿਤਾ ਨਾ, ਮੈਂ ਗਾਹ ਤੋਂ ਜਦੋਂ ਤੁਹਾਡਾ ਕੋਈ ਵੀ ਭੈਣ ਭਰਾ ਆਇਆ ਨਾ ਕਰੇ, ਮੈਂ ਘਰੇ ਨਹੀਂ ਰਹਿਣਾ। ਤੁਹਾਡਾ ਜਦੋਂ ਆਇਆ ਮੈਂ ਸਲਾਮ ਦੁਆ ਲੈ ਕੇ ਤੁਹਾਨੂੰ ਜੋ ਚੀਜ਼ ਚਾਹੀਦੀ ਲਿਆ ਕੇ ਦੇ ਕੇ ਮੈਂ ਚੱਲ ਜਾਇਆ ਕਰਾਂਗਾ, ਠੀਕ ਹੈ। ਮੈਂ ਤੁਹਾਨੂੰ ਜੋ ਚੀਜ਼ ਚਾਹੀਦੀ ਮੈਂ ਤੁਹਾਨੂੰ ਘਰੇ ਪਹੁੰਚਾ ਦਿਆ ਕਰਾਂਗਾ, ਲੇਕਿਨ ਮੈਂ ਘਰੇ ਨਹੀਂ ਰਵਾਂਗਾ ਗਾਹ ਤੋਂ। ਮੈਂ ਤੁਹਾਨੂੰ ਦੂਰੇ ਤੋਂ ਅੰਦਰੋਂ ਨਿਕਲਿਆ ਹੁੰਦੇ ਆ ਸਾਰਾ ਉਹ ਖੁਰਕਾ ਥੋੜੀ ਕਰ ਲੋ, ਸੌਂ ਵੀ ਲੈਣ ਦਿਓ। ਇਹ ਤਾਂ ਪਤਾ ਨਾ ਮੇਰੇ ਘਰ ਪਰੋਣੇ ਆਏ। ਵੇਖ ਲੈ ਇਹ ਮੁੰਡੇ ਦੇ ਕੰਮ, ਹਜੇ ਥੋੜੀ ਸੁੱਤਾ ਪਿਆ ਵਾ ਕੋਈ ਗੱਲ ਕਰਨ ਦੀ। ਸਲਮਾਨ ਪੁੱਤਰ, ਓਏ ਸਲਮਾਨ, ਸਲਮਾਨ ਐਡਾ ਜ਼ਲੀਲ ਬੰਦਾ ਸਾਰੀ ਰਾਤ ਵੀ ਸੁੱਤਾ ਪਿਆ ਵਾ। ਹਾਂ ਹੁਣ ਫੇਰ ਸੁੱਤਾ ਪਿਆ ਵਾ। ਉੱਠ ਖੜੋ ਤਾਂ ਕਿਵੇਂ ਗੋਡੇ ਕੱਢੀ ਪਿਆ ਵਾ। ਵੇ ਮੁੜਿਆ ਉੱਠ ਖੜਦਾ, ਕੂੰ ਦਾ ਸੱਕਾ ਨਸ਼ਾ ਕਰਕੇ ਪਿਆ ਵਾ। ਐਵੇਂ ਤਾਂ ਕਿਸੇ ਨੂੰ ਵਾਹ ਨਹੀਂ ਦਿੰਦੇ। ਉੱਠਦਾ ਕੀ ਯਾਰ ਭਾਈ 16 ਉੱਠ ਖੜਾ ਦਾ ਮੇਰਾ ਪੁੱਤ, ਕਿਉਂ ਮੈਨੂੰ ਸੁਤਾਈ ਖੜੋਤਾ ਵਾ। ਹਾਂ ਅੱਧਾ ਘੰਟਾ ਪਹਿਲੇ ਮੈਂ ਸੁੱਤਾ ਵਾਂ। ਅੱਧਾ ਘੰਟਾ? ਉਹ 8 ਵੱਜ ਕੇ ਰਾਤ ਦੇ, ਦੁਪਹਿਰ ਦੀ ਰੋਟੀ ਖਾ ਕੇ ਤੂੰ ਸੁੱਤਾ ਹੋਇਆ ਵਾ। ਕਿੱਥੋਂ 8 ਵਜ ਗਏ? ਉੱਠ ਖੜੋ ਮੇਰਾ ਪੁੱਤ, ਕੋਈ ਹੋਰ ਕੰਮ ਵੀ ਕਰ ਲਿਆ ਕਰਕੇ। ਸੌਂ ਕੇ ਤੂੰ ਤਾਂ ਸਰਦਾ ਹੀ ਨਹੀਂ ਤੇਰਾ, ਤਾਂ ਸਾਂਢ ਬਣਿਆ ਪਿਆ ਸੌਂ ਕੇ। ਐਡਾ ਜ਼ਲੀਲ ਲਵੇਲਾ ਸਾਰੇ ਸਰਾਣੇ ਫੜ ਲਿਆ। ਉੱਠ ਖੜੋ ਤਾਂ ਜ਼ਲੀਲ ਬੰਦਿਆ, ਉੱਠ ਖੜੋ ਤਾਂ ਨਾ ਮੇਰਾ ਸਿਰ ਖਾ ਟੁੱਟ ਪੈਣਿਆ। ਉੱਠ ਖੜੋ ਤਾਂ ਸੌਣ ਵੀ ਨਹੀਂ ਦਿੰਦੇ। ਉੱਠ ਖੜੋ ਤਾਂ ਸੌਂ ਤੇ ਲੈ ਦਿੰਦਾ, ਸੌਣ ਵੀ ਨਹੀਂ ਦਿੰਦੇ। ਝੱਟ 2 ਮਿੰਟ ਸੌਣ ਲੱਗੋ, ਠੀਕ ਹੈ। ਤੇ ਆ ਸਾਰੇ ਘਰ ਨੂੰ ਮੁਸੀਬਤ ਪੈ ਜਾਂਦੀ ਨਾ ਪਤਾ ਉੱਠ ਪਤਾ ਮੇਰੀ ਦਵਾਈ ਮੁੱਕੀ ਪਈ ਏ। ਹਾਂ ਤੇ ਉਥੋਂ ਭੱਜ ਕੇ ਦਵਾਈ ਫੜ ਲਿਆ, ਮੂੰਹ ਧੋ ਲਾ। ਹਾਂ ਤੁਸੀਂ ਵਲੌਗ ਵੀ ਸ਼ੁਰੂ ਕੀਤਾ ਹੈ ਯਾਰ, ਮਤਲਬ ਮੂੰਹ ਤੇ ਧੋ ਲੈਂਦੇ ਹੋ ਪਹਿਲੇ। ਮੈਂ ਕਹਿੰਦੀ ਮੇਰੇ ਭੈਣਾ ਭਰਾ ਵੀ ਵੇਖਣ ਵੀ ਐਡੇ ਨਲਾਇਕ ਵੀ ਨਿਆਣੇ ਨਹੀਂ ਹੋਣੇ ਚਾਹੀਦੇ ਜਿਹੜਾ ਮੈਨੂੰ ਸਤਾਈ ਖੜੋਤਾ ਵਾ। A few moments later. ਗੁੱਡ ਮਾਰਨਿੰਗ ਜੀ, अस्सलाम वालेकुम। ਕੀ ਹਾਲ ਨੇ ਸੋਹਣਿਓ ਤੇ ਸੋਹਣੀਓ ਸਵਾਰੰਗਿਓ। ਉਮੀਦ ਕਰਦਾ ਕਿ ਤੁਸੀਂ ਸਾਰੇ ਖੈਰ ਖੈਰੀਅਤ ਨਾਲ ਹੋਣਗੇ, ਸਿਹਤ ਤਬੀਅਤ ਠੀਕ ਹੋਣਗੇ। ਉਹ ਤਾਂ ਵਾਕਈ ਰਾਤ ਹੋ ਗਈ, ਵਾਕਈ ਬਾਬਾ ਜੀ ਜਿਹੜਾ ਨਾ 8 ਵਜ ਗਏ ਨੇ। ਮਤਲਬ ਇੰਨੀ ਜਲਦੀ ਅੱਜ ਰਾਤ ਕਿਸ ਤਰ੍ਹਾਂ ਹੋ ਸਕਦੀ, ਮਤਲਬ ਸੋਚਿਆ ਨਹੀਂ ਸੀ। ਰਾਤ ਹੋ ਗਈ, ਬਾਹਰ ਬਾਰਿਸ਼ ਵੀ ਆ ਗਈ, ਬਾਰਿਸ਼ ਆ ਗਈ, ਪਾਣੀ ਵੀ ਲਿਆ। ਮੈਂ ਸੁੱਤਾ ਉੱਠਿਆ ਤੇ ਮੇਰਾ ਦਿਮਾਗ ਕੰਮ ਕਿਉਂ ਕਰਨਾ ਕਿ ਬੰਦ ਹੋ ਗਿਆ। ਮੈਂ ਛੋਟਾ ਦਰਵਾਜ਼ਾ ਖੋਲ ਕੇ ਬਾਹਰ ਚੈੱਕ ਕਰਨਾ ਸੀ ਤੇ ਮੈਂ ਵੱਡਾ ਦਰਵਾਜ਼ਾ ਕਿਉਂ ਖੋਲ ਕੇ ਬਾਹਰ ਚੈੱਕ ਕਰਨ ਡਿਆ। ਸ਼ੁਕਰ ਹੈ ਤੇਰੇ ਦੀਦੇ ਖੁੱਲ ਪਿਆ। ਆਏ ਹਾਏ, ਅੱਜ ਤੇ ਆਲੂ ਬੁਖਾਰੇ ਇੰਜੋਏ ਹੋ ਰਹੇ ਨੇ। ਇਹ ਮੈਂ ਕਾਂਡੀ ਕੀ ਚਾਰ ਮੁਕੰਮਲ ਹੋ ਗਿਆ। ਐ ਕੀ ਕੀਤਾ ਨਹੀਂ ਇਹ ਕੀਤਾ ਕਿ ਯਾਰ ਮੂਵਮੈਂਟ ਮਿਸ ਹੋ ਗਿਆ। ਕੀ ਰਿਐਕਸ਼ਨ ਸੀ? ਓਏ ਹੋਏ ਹੋਏ, ਇਹ ਹੋਇਆ ਕੀ ਤੁਹਾਨੂੰ ਇੱਕ ਵਾਰੀ? ਐਡਾ ਟੁੱਟ ਪੈਣਾ ਸੀ, ਕਹਿੰਦਾ ਮਾਂ ਜੀ ਮਿੱਠੇ ਆ। ਅੱਛਾ ਇੰਜ ਆ ਜਿਵੇਂ ਅੰਬੀ ਹੁੰਦੀ ਤੇ ਅੰਬੀਆਂ ਮੈਂ ਜਿਹੜੀ ਕੱਲ ਖਾਧੀ ਅੰਬੀ, ਕਿਆ ਅੰਬੀ ਦੀ ਚਾਸਾ ਹੀ ਐਡੀ ਸਵਾਦੀ। ਤੇ ਤੁਸੀਂ 4 ਦੀ ਮੈਂ ਰੈਸਪੀ ਬਣਾਉਣੀ ਸੀ ਯਾਰ, ਤੁਸੀਂ 4 ਵਜੇ ਮੁਕੰਮਲ ਕਰ ਛੱਡਿਆ। ਮੇਰੇ ਕੋਲ ਕੋਈ ਸੁਣਨਾ ਵਾ ਕੀ ਆ ਮੈਂ ਤਾਂ ਵੇਲਾ ਮੈਂ ਹੁਣ ਮਾਰਨ ਤੇ ਆ ਗਈ ਯਾਰ। ਹੱਥ ਕਰਨਾ ਮੇਰੇ ਨਾਲ ਨਹੀਂ ਕਰਨਾ, ਠੀਕ ਹੈ ਨਾ। ਮੈਂ ਤੁਹਾਨੂੰ ਕਿ ਦੱਸੀ ਜਾਂਦਾ ਮੇਰੇ ਨਾਲ ਹੱਥ ਤਾਂ ਲਾਲ ਪਾਇਆ ਕੰਮ ਨਹੀਂ ਕਰਨਾ। ਬੋਲ ਕੇ ਨਾ ਮੇਰਾ ਦਿਮਾਗ ਵਿਹਲਾ ਹੋ ਗਿਆ ਵਾ। ਤੁਹਾਨੂੰ ਕਿੰਨੇ ਕਿਆ ਬੋਲਿਆ ਕਰੋ, ਨਾ ਬੋਲਿਆ ਕਰੋ, ਚੁੱਪ ਕਰਕੇ ਰਹਿਣਾ। ਤੁਸੀਂ ਆਪਦਾ ਕੰਨਾਂ 'ਚ ਹੈਂਡਫ੍ਰੀ ਲਾਇਆ ਕਰੋ, ਸੋਇਆ ਕਰੋ, ਇੰਜੋਏ ਕਰਿਆ ਕਰੋ, ਖਾਇਆ ਪੀਆ ਕਰੋ। ਕਿੰਨੇ ਕਿਹਾ ਕਿ ਮੈਂ ਤੁਹਾਨੂੰ ਬੋਲਾਂ? ਸੌ ਕੇ ਤੂੰ ਨਹੀਂ ਥੱਕਿਆ। ਜੇ ਅਸੀਂ ਸਾਰੀ ਰਾਤ ਜਾਗਦੇ ਯਾਰ, ਜੇ ਪੂਰਾ ਦਿਨੇ ਸੌ ਲੈਨੇ ਆ ਤੇ ਪਤਾ ਨਹੀਂ ਕੀ ਮਾਵਾਂ ਨੂੰ ਸਾਡੇ ਨੂੰ ਲੱਗਦਾ ਕਿ ਅਸੀਂ ਜਿਹੜਾ ਨਾ ਪਤਾ ਨਹੀਂ ਬਹੁਤਾ ਸੌ ਲਿਆ। ਰਾਤ ਵੀ ਤੇ ਮੈਂ 2 ਘੰਟੇ ਸੁੱਤਾ ਨਾ ਸਿਰਫ। ਤੇ ਇਹ ਵੀ ਵੇਖੋ ਵਾਰੇ ਨਹੀਂ ਆਉਣ ਦੇਣਾ, ਹੁਣ ਨਹੀਂ ਵਾਰੇ ਆਉਣ ਦੇਣਾ ਗੱਲ ਦੇ ਵੀ ਇਹ ਹੀ ਹੈ ਨਾ। ਮਾਨ ਖੁੱਟੀ ਕੱਲੀ ਲੱਗੀ ਖੜੋਤੀ, ਚਲ ਪੂਰਾ ਹੈਲਪ ਹੀ ਕਰ ਦੂੰਗਾ, ਉੱਤੋਂ ਚਾਹ ਕੋਈ ਬਣਾ ਦੂੰਗਾ ਚੁੱਕ ਕੇ। ਮੈਂ ਤੂੰ ਕੁੰਡੀ 'ਚ ਕੁੱਟਦੀ ਨਹੀਂ ਮਸਾਲਾ, ਤੈਨੂੰ ਤਾਂ ਨਹੀਂ ਤੜਕਾ ਗਿਆ। ਮੈਂ ਜਿਹੜਾ ਨਾ ਹੈਲਪ ਹੁਲਪਾਂ ਵੇਖ ਲੀਆਂ ਨੇ ਸਾਰੀਆਂ, ਜਿਹੜੇ ਤੁਸੀਂ ਕੱਲੇ ਆਲੂ ਬੁਖਾਰੇ ਖਾਧੀ ਜਾ ਰਹੇ ਨੇ। ਅਜੇ ਤਾਂ ਪਹਿਲਾਂ ਫੜਿਆ ਹੀ ਸੀ ਤੂੰ ਖੱਟਾ ਬਟੀਕ। ਅੱਛਾ ਪਹਿਲਾਂ ਫੜਿਆ ਸੀ ਤੇ ਗਿਟਕਾਂ 3 ਪਈਆਂ ਨੇ। ਇੱਕ ਯਾਰ ਦਾ ਖਰਾਬ ਨਿਕਲਿਆ। ਵਾਹ ਵਾਹ, ਸੁਭਾਨ ਤੇਰੀ ਕੁਦਰਤ, ਵਾਹ ਕੀ ਬਾਤ ਹੈ। ਟੁੱਟ ਪੈਣਿਆ ਕਿਉਂ ਸ਼ੱਕ ਕਰਦਾ ਆਵੇ ਹੈ ਕੀ ਆ। ਆ ਹੁਣ ਦੱਸੇ ਕਿੰਨੀਆਂ ਗਿਟਕਾਂ? ਆ ਗਿੜਕਾ ਦੇ ਆਪ ਦਾ ਆਲੂ ਬੁਖਾਰਾ ਵਾ। ਇਹ ਤਾਂ ਵਾਕਈ ਖੱਟਾ ਹੋਏ, ਜਿਵੇਂ ਲੂਚੇ ਨਹੀਂ ਹੁੰਦੇ। ਮੇਰੀ ਜ਼ੁਬਾਨ ਅੱਗੇ ਚੀਜੀ ਵੀ। ਮੈਂ ਕੱਲ ਜਿਹੜਾ ਆੜੂ ਲੈ ਕੇ ਆਇਆ ਤੇ ਆੜੂ ਮੈਂ ਬਿਨਾਂ ਧੋਤਿਆਂ ਬਗੈਰ ਖਾ ਲਿਆ। ਮੈਂ ਕੋ ਉੱਥੇ ਪਾਣੀ ਦੇ ਛੱਟੇ ਲਾ ਲਿਆ, ਮੈਂ ਬਾਹਰ ਚਲਾ, ਮੈਂ ਜਾਂਦੇ ਆ ਆਲੂ ਹੱਥ 'ਚ ਫੜ ਲਿਆ, ਮੇਰੀ ਜ਼ੁਬਾਨ ਜੀ ਨਾ ਐ ਖਰਾਬ ਹੋ ਗਈ। ਵਾਕਈ ਲੂਚੇ ਤਾਂ ਬੜੇ ਖੱਟੇ ਨਹੀਂ ਯਾਰ। ਖੱਟੇ ਪਟੀਟੇ ਦਾ ਰਿਐਕਸ਼ਨ ਚੈੱਕ ਕਰੇ। ਇਹ नाम सही है वैसे, बस मजा आ गया खट्टे मीठे। तीन हो गए, 3 खाते तुसी।
ਲੋ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ, ਇਹ ਆਪਣੇ ਚਾਰ ਦਾ ਰਿਵਿਊ ਹੈ, ਠੀਕ ਹੈ। ਇਹ ਤੇਰੇ ਹਾਂਜੀ। ਮਾਮੂ ਵਾਸਤੇ ਬਣਾਇਆ ਵਾ। ਅੱਛਾ ਇਹ ਮਾਮੂ ਵਾਸਤੇ ਬਣਾਇਆ। ਮੈਂ ਕਿਹਾ ਰੁੱਸਿਆ ਹੋਇਆ ਵਾ ਹਾਂ ਤੇ ਚਲੋ ਉਹਨੂੰ ਇਹ ਹੈ। ਮਨਾ ਚਾਹ ਸ਼ੌਕ ਨਾਲ ਖਾਂਦਾ ਇਹ ਚਾਰ ਸ਼ੌਕ, ਇਹ ਮਾਮੂ ਵਾਸਤੇ ਬਣਾਇਆ। ਇਹ ਸਾਡੇ ਵਾਸਤੇ 2 ਕਿਲੋ ਵਾਲੀ ਬਾਲਟੀ ਬੜੀ ਐ, ਅਸੀਂ ਉਹਦੇ ਚ 2 ਕਿਲੋ ਬਣਾਇਆ, ਆਪਣੇ ਵਾਸਤੇ 5 ਕਿਲੋ ਫਾੜੀਆਂ ਨੇ। ਹੁਣ ਇਹਦੇ ਵਿੱਚ ਅੱਧਾ ਕਿਲੋ ਛਿੱਲ ਕੇ ਲਸਣ ਪਾ ਦੇਣਾ ਵਾ। ਅੱਛਾ ਹਾਂ ਲਸਣੀਆਂ ਚਾਰ, ਕੀ ਲਸਣ ਦਾ ਬਾਤ। ਚਾਰ। ਅੱਛਾ ਇਹ ਚਾਰ ਲਜ਼ਾਨੀਆਂ ਚਾਰ ਐਵੇਂ ਨਹੀਂ ਬਣਦਾ, ਲਜ਼ਾਨੀਆਂ ਚਾਰ ਤਾਂ ਬਣਦਾ ਇਹਦੇ ਚ ਲਸਣ ਪੈਂਦਾ ਤੇ ਲਜ਼ਾਨੀਆਂ ਚਾਰ ਬਣਦਾ। ਕਿੱਥੇ ਆ ਆ ਪਿਆ ਵਾ ਉਹ ਲੈਬਰੇਸ਼ਨ ਦੀ ਤੇ ਲੱਗਾ ਹੋਇਆ ਵਾ। ਇਹ ਲੈਬਰੇਸ਼ਨ ਤੇ ਤੁਸੀਂ ਲਾਇਆ ਉਹ ਗੂੰਗੂ ਕਰ ਲਿਆ ਸੀ। ਲੈਬਰੇਸ਼ਨ ਤੇ ਲੱਗਾ ਜੀ, ਵਾਹ ਵੀ ਵਾਹ ਬਾਈ। ਸੁਗਰਾ ਰੰਧਾਵਾ ਦਾ ਫੋਨ ਜਿਹੜਾ ਨਾ ਲੈਬਰੇਸ਼ਨ ਤੇ ਲੱਗਾ ਆ। ਚੱਕ ਲੋ ਭਰਜਾਈ ਤੁਹਾਡੀ ਦਾ ਹੈ, ਚੱਕ ਲੋ। ਹੈਲੋ ਭਰਜਾਈਆਂ ਦੇ ਫੋਨ ਤੇ ਠਾ ਕਰਕੇ ਚੱਕਦੀਆਂ ਨੇ। ਹਾਂਜੀ ਕੀ ਹਾਲ ਨੇ? ਹੈ ਸੱਚੀ ਦੱਸ ਕੀ ਹੋਇਆ? ਕਿਹੜੇ ਕਿੱਥੇ ਆ? ਹੋਇਆ ਕੀ ਆ? ਵੇਲਾ ਮੈਂ 20 ਵਾਰੀ ਫੋਨ ਤੇ ਮਿਹਨਤ ਕੀਤੀ ਸੀ ਵੀ ਟੈਨਸ਼ਨ ਨਾ ਲੈ, ਕੋਈ ਨਹੀਂ, ਨਿਆਣਿਆਂ ਤੋਂ ਗਲਤੀਆਂ ਹੁੰਦੀਆਂ ਰਹਿੰਦੀਆਂ, ਐਡੀ ਕਿਹੜੀ ਗੱਲ ਸੀ? ਕੀ ਹੋਇਆ? ਦੱਸ ਤਾਂ ਸਹੀ, ਫਿਰ ਮੈਂ ਹੁਣੇ ਜਾਵਾਂ। ਆਓ ਛੇਤੀ ਕਰ ਲੈ, ਸਕੂਟਰ ਕੱਢ। ਕੀ ਹੋਇਆ? ਕੀ ਦੱਸੋ ਵੀ, ਸਕੂਟਰ ਕੱਢ ਕੇ ਕਰਨਾ ਹੈ? ਅੱਛਾ ਠੀਕ ਆ, ਮੈਂ ਕਰਦੀ ਆ ਗੱਲ, 1 ਮਿੰਟ ਮੈਂ ਚਾਹਨੀ ਆ ਤੇ ਮੈਂ ਪਤਾ ਕਰ ਜਾਂਦੀ। ਕੀ ਹੋਇਆ ਵਾ? ਨਖਾਰ ਫੜਿਆ, ਉਹ ਮਾਮਾ ਤੇਰਾ ਪਰਸੋਂ ਦਾ ਟੈਨਸ਼ਨ ਲਈ ਪਿਆ ਵਾ। ਕਾਦੀ ਰਹਿਣ ਹਾਂ, ਉਹੋ ਹੀ ਜਿਹੜਾ ਤੂੰ ਭੌਂਕਿਆ ਸੀ। ਤੇ ਮੈਂ ਮਾਫੀ ਮੰਗ ਤੇ ਲਈ ਸੀ। ਉਹਦਾ ਬੀਪੀ ਇੰਨਾ ਕਹਿੰਦੀ ਲੋ ਹੋ ਗਿਆ ਵਾ, ਸਵੇਰ ਦਾ ਉਲਟੀਆਂ ਕਰਨ ਡਿਆ ਸੀ ਤੇ ਉਹ ਹੁਣ ਉਸ ਨੂੰ ਬੋਤਲ ਲੱਗੀ ਹੋਈ ਹੈ। ਕਿਹੜੀ ਜਗ੍ਹਾ ਤੇ? ਹਾਲੇ ਉਹ ਤਾਂ ਮੈਂ ਪੁੱਛਿਆ ਹੀ ਨਹੀਂਗਾ। ਤੇ ਤੁਸੀਂ ਚੱਲੇ ਕਿੱਧਰ? ਕੱਢ ਦੋ, ਉੱਥੇ ਜਾ ਕੇ ਪੁੱਛ ਲੈਨੇ ਆ ਕਿਹੜੇ ਉੱਤੇ ਜਿਹਦੇ ਉਸਦੇ ਕੋਲ ਤਾਂ ਹੋਣਾ ਨਹੀਂ ਤੇ ਤੁਸੀਂ ਚੱਲੇ ਕਿੱਥੇ ਜੇ? ਹਸਪਤਾਲ। ਤੇ ਹਸਪਤਾਲ ਜਾਣੇ ਕਿਹੜੇ? ਪਹਿਲੇ ਹਸਪਤਾਲ ਦਾ ਤਾਂ ਪੁੱਛੋ ਨਾ, ਉੱਥੇ ਤੀ ਹਸਪਤਾਲ ਨੇ। ਤੂੰ ਜੁੱਤੀ ਪਾਣ ਤੇ ਚਾਦਰ ਤੇ ਲੈਣ ਦੇ ਤੇ ਸਕੂਟਰ ਕੱਢ ਤੇ ਫੋਨ ਕਰ ਲੈ, ਫੇਰ ਫੋਨ ਕਰ ਲੈ, ਇੱਥੋਂ ਬਸ ਕਰ ਜਾ ਇਹਨੂੰ। ਚਲੋ ਲਵੋ ਬਸ ਕਰ ਜਾ। ਲਵੋ ਮਿੰਟ ਮਾਰ ਚੁਣੀ ਲਵੋ ਤੇ ਤੁਸੀਂ ਆ ਜਾਓ ਬਾਹਰ। ਯਾਰ ਹੁਣ ਮਤਲਬ ਮੈਂ ਹੁਣ ਕੋਈ ਵੱਡੀ ਗੱਲ ਤੇ ਨਹੀਂ ਸੀ ਆਖੀ ਮਾਮੂ ਜੀ, ਮੈਂ ਸਿਰਫ ਇੰਨਾ ਆਖਿਆ ਸੀ ਕਿ ਯਾਰ ਮਤਲਬ ਮਾਂ ਜੀ ਮਾਮੀ ਭਾਂਡੇ ਹੋਲੀ ਖੜਕਾਓ, ਠੀਕ ਹੈ। ਸਿਰਫ ਮੈਂ ਉਸ ਟਾਈਮ ਸੁੱਤਾ ਪਿਆ ਸੀ, ਸਾਰਿਆਂ ਨੂੰ ਪਤਾ ਹੈ ਕਿ ਮੈਂ ਜਿਹੜਾ ਨਾ ਦੁਪਹਿਰ ਦੇ ਟਾਈਮ ਜਾ ਕੇ ਸੌਣਾ, ਰਾਤ ਮੈਂ ਸਿਰਫ ਔਰ ਸਿਰਫ 2 ਘੰਟੇ ਸੌਣਾ ਹੁੰਦਾ। ਤੇ ਮੈਂ ਸਿਰਫ ਮਾਮੀ ਨੂੰ ਇੰਨੀ ਅਰਜ਼ ਕੀਤੀ ਅੰਦਰੋਂ ਆ ਕੇ, ਇੱਥੇ ਬੈਠੀ ਮਾਮੀ ਜਿਹੜਾ ਨਾ ਭਾਂਡੇ ਧੋਣ ਲੱਗੀ ਸੀ ਤੇ ਮੈਂ ਕਮਰੇ ਸੁੱਤਾ ਪਿਆ ਸੀ ਤੇ ਮੈਂ ਮਾਮੀ ਨੂੰ ਇੰਨਾ ਆਖਿਆ, ਮੈਂ ਕਿਹਾ ਮਾਮੀ ਜੀ ਭਾਂਡੇ ਜਿਹੜੇ ਨਾ ਹੋਲੀ ਖੜਕਾ ਲਓ, ਮੈਂ ਅੰਦਰ ਸੁੱਤਾ ਪਿਆ ਤੇ ਮੈਂ ਥੋੜੀ ਦੇਰ ਸੌਣਾ, ਮੈਂ ਬਾਅਦ ਚ ਉੱਠ ਕੇ ਕੰਮ ਕਰਨਾ, ਨਾਲੇ ਮੈਂ ਇੱਕ ਜਗ੍ਹਾ ਤੇ ਕੰਮ ਜਾਣਾ ਸੀ ਤੇ ਮੈਂ ਕਿਤੇ ਜਾਣਾ, ਮੈਂ ਸਫ਼ਰ ਕਰਨਾ, ਮੈਂ ਸੁੱਤਾ ਪਿਆ। ਤੇ ਇਸ ਗੱਲ ਦਾ ਮਾਮੂ ਨੇ ਗੁੱਸਾ ਕਰ ਲਿਆ ਤੇ ਇਹ ਗੱਲ ਦਾ ਜਿਹੜਾ ਨਾ ਬਹਾਨਾ ਬਣਾ ਲਿਆ ਤੇ ਮਾਮੂ ਉਸੇ ਟਾਈਮ ਅਸੀਂ ਹੁਣੇ ਜਾਣਾ। ਬਸ ਕਰ ਜਾ, ਚੱਲ ਟੋਰ ਲਾ। ਹੁਣ ਚੁੰਨੀ ਨੂੰ ਤੁਸੀਂ ਇਸਤਰੀ ਤੇ ਮਾਰ ਲਓ, ਕਿੱਡੀ ਵੱਟਾਂ ਦੀ ਭਰੀ ਚੁੰਨੀ। ਚੱਲ ਤੂੰ। ਉਹ ਯਾਰ ਉਹਨਾਂ ਦਾ ਬੀਪੀ ਲੋ ਹੋਇਆ, ਭਰਾ ਕੀ ਹੋ ਗਿਆ? ਬੀਪੀ ਲੋ? ਪਤਾ ਨਹੀਂ, ਕਹਿੰਦੇ ਇਹਦੀ ਤਬੀਅਤ ਖਰਾਬ ਹੋਈ ਪਈ, ਪਤਾ ਨਹੀਂ ਉਹ ਕੀ ਰੋਲਾ। ਅੱਗੇ ਉਹਦੀ ਤਬੀਅਤ ਖਰਾਬ ਸੀ ਕਿੰਨੇ ਦਿਨਾਂ ਦੀ। ਮੇਰੀ ਗੱਲ ਸੁਣੋ, ਤੁਸੀਂ ਜਿਹੜਾ ਨਾ ਇੱਥੇ ਬਵੋ, ਮਾਮੀ ਨੂੰ ਫੋਨ ਕਰੋ ਵਾਪਸ, ਦੁਬਾਰਾ ਉਹਨਾਂ ਕੋਲ ਹਸਪੀਟਲ ਦਾ ਪੁੱਛੋ ਤੇ ਮੈਂ ਜਾ ਕੇ ਪਤਾ ਲਿਆ ਨਾ, ਠੀਕ ਹੈ ਨਾ। ਮੈਂ ਜਾ ਕੇ ਪਤਾ ਲਿਆ ਨਾ ਵਾ, ਅੱਲਾ ਖੈਰ ਕਰੇਗਾ, ਸਭ ਠੀਕ ਹੋਏਗਾ। ਤੇ ਜੇ ਫਿਰ ਵੀ ਕੋਈ ਇਸ਼ੂ ਹੋਇਆ ਤੇ ਮੈਂ ਤੁਹਾਨੂੰ ਆ ਕੇ ਲੈ ਜਾਵਾਂਗਾ। ਆ ਫੋਨ ਕਰ ਪਹਿਲਾਂ, ਫਿਰ ਰਾਮ ਨੂੰ ਫੋਨ। ਚਲੋ ਮੈਂ ਕਰਦਾ ਫੋਨ ਫੋਨ। ਕਰ। ਬੱਤੀ ਵੀ ਚਲੇ ਗਈ ਹੈ। ਹਾਂਜੀ ਪੁੱਛੋ ਮਾਮੀ ਨੂੰ ਐਡਰੈਸ ਦਾ। ਉਹ ਫੋਨ ਹੀ ਨਹੀਂ ਚੱਕਣ ਲਈ, ਕਰਾਂ ਕੀ? ਦੁਬਾਰਾ ਫਿਰ ਇੱਕ ਵਾਰ ਟਰਾਈ ਕਰਕੇ ਦੇਖ ਲਓ। ਹੁਣ ਮੈਂ ਅੱਧੀ ਰਾਤ ਚੱਲ ਜਾਵਾਂ ਕਿਤੇ, ਮੈਨੂੰ ਹੁਣ ਕੀ ਪਤਾ ਕਿਹੜੇ ਹਸਪੀਟਲ, ਪਤਾ ਨਹੀਂ ਨਾਲੇ ਲੈ ਕੇ ਆਏ, ਕੁਆੜੇ ਲੈ ਕੇ ਗਏ ਨੇ, ਕਿੱਥੇ ਲੈ ਕੇ ਗਏ ਨੇ, ਪਤਾ ਹੋਵੇ ਐਗਜ਼ੈਕਟ ਲੋਕੇਸ਼ਨ ਦਾ ਬੰਦਾ ਜਾਵੇ। ਮੈਂ ਹੁਣ ਐਵੇਂ ਇੱਥੇ ਹਸਪਤਾਲਾਂ ਧੱਕੇ ਫੋਨ ਨਾ ਖਾਂਦਾ। ਚੱਕੇ ਤੇ ਮੈਂ ਪਿੱਟਾਂ। ਹੁਣ 3 ਵਜੇ ਤਾਂ ਫੋਨ ਲਾ ਹਟੀਆਂ। ਹਾਂ ਤੇ ਹੁਣ ਇੰਨਾ ਚੁੱਪ ਗੁੱਸਾ ਇੰਨਾ ਕਿਉਂ ਕਰਨ? ਇੰਨਾ ਗੁੱਸਾ ਕਰਕੇ ਹੁਣ ਤੁਸੀਂ ਆਪ ਦਾ ਬੀਪੀ ਹਾਈ ਕਰਨਾ, ਤੁਸੀਂ ਆਪ ਹਸਪੀਟਲ ਜਾਣਾ। ਮੇਰਾ ਬੀਪੀ ਹਾਈ ਨੂੰ ਤੂੰ ਫਟ ਦਫਾ ਮਾਰ ਤੇ ਜਾ, ਭੱਜ ਕੇ ਜਾ। ਹੁਣ ਤੈਨੂੰ ਪਤਾ ਜਿਹੜੇ ਡਾਕਟਰ ਕੋਲ ਜਾਂਦਾ ਵਾ। ਯਾਰ ਹੁਣ ਮੈਨੂੰ ਇਸ ਟਾਈਮ ਤੇ ਨਹੀਂ ਪਤਾ, ਹੁਣ ਤਬੀਅਤ ਹੁਣ ਖਰਾਬ, ਨਾਰਮਲ ਰੂਟੀਨ ਦੇ ਵਿੱਚ ਕਿਸੇ ਹੋਰ ਕੋਲ ਜਾਂਦਾ, ਹੁਣ ਪਤਾ ਨਹੀਂ ਕਿਹੜੀ ਜਗ੍ਹਾ ਤੇ ਲੈ ਕੇ ਗਏ ਨੇ। ਤੈਨੂੰ ਤਾਂ ਡਾਕਟਰ ਆਪਣੇ ਝੁੱਗੇ ਚੋਂ ਪਿੰਡ ਦੇ ਸ਼ਹਿਰ ਦੇ ਵਿੱਚ ਤੇ ਉਹਨਾਂ ਤਿੰਨਾਂ ਕੋ ਚੱਲ ਜਾਵੇ। ਹੁਣ ਇੰਨਾ ਨਾ ਤੁਸੀਂ ਮਾਂ ਜੀ ਗੁੱਸਾ ਕਰੋ, ਤੁਸੀਂ ਗੁੱਸਾ ਕਰਕੇ ਤੁਸੀਂ ਆਪਣਾ ਜਿਹੜਾ ਬੀਪੀ ਹਾਈ ਕਰਾ ਲੈਣਾ। ਤੂੰ ਪਰੇਸ਼ਾਨ ਕੀਤਾ ਵਾ। ਯਾਰ ਹੁਣ ਮੈਂ ਕੀ ਪਰੇਸ਼ਾਨ ਕੀਤਾ? ਮਤਲਬ ਮੇਰਾ ਸਿਰ ਪਾੜ ਦਿਓ ਫਿਰ ਤੁਸੀਂ, ਸਾਰਾ ਟੱਬਰ ਹੀ ਮੇਰੇ ਖਿਲਾਫ ਹੋ ਗਿਆ ਇੱਕ ਵਾਰੀ। ਮੈਂ ਫਿਰ ਚੱਲ ਜਾਣਾ ਘਰ ਛੱਡ ਕੇ, ਫਿਰ ਠੀਕ ਹੈ ਨਾ। ਜਦੋਂ ਗਾਂ ਤੋਂ ਕੋਈ ਪ੍ਰਾਹੁਣਾ ਆਵੇ ਤੇ ਮੈਂ ਗਾਂ ਤੋਂ ਕੋਈ ਪ੍ਰਾਹੁਣਾ ਘਰੇ ਆਇਆ ਨਾ, ਮੈਂ ਕਸਮ ਮੈਂ ਘਰੇ ਨਹੀਂ ਟਿਕਣਾ, ਮੈਂ ਘਰੇ ਨਹੀਂ ਰਹਿਣਾ। ਮੈਂ 2 ਦਿਨ ਜਾ ਕੇ ਮੈਂ ਪਿੰਡ ਰਹਿ ਲੂੰਗਾ, ਜਾਂ ਮੈਂ ਕਿਸੇ ਯਾਰ ਬੇਲੀ ਕੋਲ ਜਾ ਕੇ ਰਹਿ ਲੈਣਾ, ਜਾਂ ਮੈਂ ਬਾਹਰ ਜਾਣਾ ਕਿਰਾਏ ਤੇ ਕਮਰਾ ਲੈ ਕੇ ਮੈਂ 2 ਦਿਨ ਬਾਹਰ ਰਹਿ ਲੈਣਾ। ਜਿੰਨੀ ਦੇਰ ਪ੍ਰਾਹੁਣੇ ਆਏ ਘਰੇ, ਮੈਂ ਘਰੇ ਨਹੀਂ ਰਹਿਣਾ 2 ਦਿਨ। ਤੂੰ ਗਾਣੇ ਜਾਣਾ, ਮੈਂ ਹੀ ਪੇਕਿਆਂ ਤੇ ਚਲੀ ਜਾਣੀ ਆ। ਨਹੀਂ ਤੁਸੀਂ ਰਹੋ, ਖੁਸ਼ ਰਹੋ ਤੁਸੀਂ ਸਾਰੇ ਜਣ, ਠੀਕ ਹੈ। ਹੁਣ ਜਦੋਂ ਕੋਈ ਪ੍ਰਾਹੁਣਾ ਆਇਆ ਨਾ, ਮੈਂ ਘਰ ਨਹੀਂ ਰਹਿਣਾ। ਜਦੋਂ ਕੋਈ ਪ੍ਰਾਹੁਣਾ ਮੈਂ ਆਪਦਾ ਜਿਹੜਾ ਨਾ ਬਾਹਰ ਟਿਕਾਣਾ ਕਰ ਲਾਂਗਾ, ਮੈਂ ਆਪਦੀ ਯਾਰਾਂ ਬੇਲੀਆਂ ਕੋਲ ਜਾ ਕੇ ਰਹਿ ਲਾਂਗਾ, ਠੀਕ ਹੈ ਨਾ। ਤੁਸੀਂ ਰਹੋ। ਬਾਹਰ ਜਾਣਾ ਨੂੰ ਆ ਲੋਲੋ ਸੰਭਾਲ ਲਾ, ਆੜੀ ਲੋਲੋ ਕਰਦੇ ਨੇ ਨਾ, ਲੋਲੋ ਸੰਭਾਲ ਲਾ। ਮੈਂ ਕੀ ਆਖਿਆ ਸੀ? ਮੈਂ ਸਿਰਫ ਇੰਨਾ ਆਖਿਆ ਸੀ ਕਿ ਯਾਰ ਮੇਰਾ ਜਿਹੜਾ ਨਾ ਭਾਂਡੇ ਖੋਲੀ ਖੜਕਾ ਲਓ ਹੈ, ਜਾਂ ਤਾਂ ਫਿਰ ਮੈਂ ਹੁਣ ਮਹੀਨੇ ਬਾਅਦ ਤੁਹਾਨੂੰ ਜਿਹੜਾ ਨਾ ਥੱਬਾ ਮੂੰਹ ਪੈਸੇ ਵੀ ਚਾਹੀਦੇ ਨੇ, ਖਰਚੇ ਤੁਸੀਂ ਵਧਾਏ ਨੇ। ਹੁਣ ਜੇ ਪੈਸੇ ਕਮਾਈਏ ਤੇ ਫਿਰ ਹੁਣ ਸਾਨੂੰ ਸੌਣ ਨੂੰ ਵੀ ਤੇ ਭੁਰਾ ਚਾਹੀਦਾ ਨਾ। ਸਾਰੀ ਰਾਤ ਅਸੀਂ ਜਾਗੀਏ ਯੱਬ ਜਾਂਦਾ, ਤੈਨੂੰ ਜੋ ਪਤਾ ਸੀ ਵੀ ਥੱਲੇ ਨਿਆਣੇ ਫਿਰਦੇ ਆ ਤੇ ਖੜਕਾ ਹੋਣ ਡਿਆ ਵਾਰੀ ਨਾ। ਤੇ ਉੱਤੇ ਦੁਪਹਿਰੇ ਗਰਮੀ ਬੜੀ ਹੁੰਦੀ, ਤੁਹਾਨੂੰ ਵੀ ਤੇ ਪਤਾ ਸੀ ਨਾ, ਉੱਤੇ ਦੁਪਹਿਰੇ ਗਰਮੀ ਚ ਇੰਨੀ ਨੀਂਦ ਆਉਂਦੀ ਭਲਾ।
ਆ ਮੇਰੇ ਜਾਣ ਨਾ ਖਾ, ਮੇਰਾ ਸਿਰ ਦੁਖਣ ਲੱਗ ਗਿਆ। ਚਲੋ ਮੈਂ ਚੱਲਾਂ ਵਾ, ਜੇ ਕਿਤੇ ਮਾਮੀ ਫੋਨ ਚੱਕ ਲਿਓ ਪਿੱਛੋਂ ਤੇ ਮਗਰ ਮੈਨੂੰ ਫੋਨ ਕਰਕੇ ਦੱਸ ਦੇ ਐਡਰੈਸ, ਨਹੀਂ ਤੇ ਮੈਂ ਫਿਰ ਜਿਹੜਾ ਨਾ ਉੱਥੇ ਭੇਜ ਦਾਂ। ਕੱਲ ਖਾਪੜੇ ਨਾਲ ਬਿਜਲੀ ਬੰਦ ਕਰਤੀ ਫਟ। ਜੀ ਮਸਲਾ ਵੀ ਜੋ ਵੀ ਹੋਵੇ ਤੂੰ ਕੀਤਾ, ਜੋ ਵੀ ਹੋਵੇ ਤੂੰ ਕੀਤਾ। ਹਰ ਕੰਮ ਦੇ ਪਿੱਛੇ ਜਿਹੜਾ ਮੈਂ ਹੀ ਲੱਗਾ ਹੋਇਆ ਵਾਂ ਵੀ ਹਰ ਕੰਮ ਜੋ ਵੀ ਆ ਮੈਂ ਹੀ ਹੁੰਦਾ ਜ਼ਿੰਮੇਵਾਰ, ਜੋ ਕਰ ਲੋ। ਅਜੀਬ ਪੰਗੇ ਨੂੰ ਪੈ ਗਿਆ। 2 hours later. ਪਕਾ ਕੇ ਮਾਰ ਦਿੱਤਾ ਮਾਂ ਜੀ ਨੇ, ਠੀਕ ਹੈ। ਮੈਂ ਮਿੰਨਤਾਂ ਕੀਤੀਆਂ ਕਿ ਨਹੀਂ। ਅਸਲਾਮ ਵਾਲੇਕੁਮ। ਮੈਂ ਤੁਹਾਡੀਆਂ ਮਾਂ ਜੀ ਮਿੰਨਤਾਂ ਕੀਤੀਆਂ ਸੀ, ਠੀਕ ਹੈ, ਕਿ ਜਿਹੜਾ ਨਾ ਉਹ ਪਹਿਲੇ ਪਤਾ ਕਰ ਲਓ, ਪਹਿਲੇ ਫੋਨ ਕਰ ਲਓ। ਨਹੀਂ ਫੋਨ ਕੀਤਾ ਨਾ, ਮੈਂ ਸਾਰੇ ਹਸਪੀਟਲ ਫਿਰੇ ਨੇ। ਉਹ ਜ਼ਿਜ਼ਲ ਹਸਨ ਕੋ ਜਾਣੇ, ਮੈਂ ਪਹਿਲੇ ਉਹਦੇ ਕੋ ਗਿਆ, ਸਾਰੇ ਹਸਪੀਟਲ ਫਿਰੇ ਨੇ, ਕਿਤੇ ਨਹੀਂ ਮੈਨੂੰ ਟੱਕਰੇ। ਤੇ ਜੇ ਮੈਂ ਜਾ ਕੇ ਕਾਲਾ ਕੀਤੀ ਤੇ ਮੇਰੀ ਕਾਲ ਨਹੀਂ ਚੱਕੀ ਉਹਨਾਂ ਨੇ। ਹੋ ਗਿਆ ਰਾਬਤਾ। ਤੇ ਤੁਸੀਂ ਮੱਥਾ ਕਿਉਂ ਬੰਨਿਆ ਹੋਇਆ ਵਾ? ਦੁਖਣ ਲੱਗ ਗਿਆ ਸਿਰ ਬੜਾ। ਹੋ ਗਿਆ ਰਾਬਤਾ? ਹੋ ਗਿਆ ਰਾਬਤਾ। ਉਹ ਜਦੋਂ ਤੂੰ ਇਥੋਂ ਬਾਹਰ ਨਿਕਲਿਆ ਨਾ ਤੇ ਤੈਨੂੰ ਫੋਨ ਕਰਦੀ ਨੇ, ਤੂੰ ਅੱਗੋਂ ਚੁੱਕਿਆ ਹੀ ਨਹੀਂਗਾ, ਬਿਜਲੀ ਗਈ ਚਲੀ। ਮੈਂ ਰਾਹ ਦੇ ਵਿੱਚ ਤੁਹਾਡੀਆਂ ਮਿਸ ਕਾਲ ਵੱਜੀਆਂ, ਜਦੋਂ ਰਾਹ ਦੇ ਵਿੱਚ ਸੀ ਮੈਂ ਉੱਥੇ ਕਿਤੇ, ਤੁਸੀਂ WhatsApp ਤੇ ਕਾਲ ਕਰਦੇ ਪਏ ਉਹ ਸੀ। ਉੱਪੜ ਕੇ ਘਰ ਬੋਤਲ ਲਵਾ ਕੇ। ਤੇ ਹੁਣ ਤਬੀਅਤ ਕਿਵੇਂ ਹੈ? ਵਾਹ ਕਹਿੰਦੀ ਰੋਟੀ ਨਹੀਂ ਸੀ ਖਾਦੀ ਸਵੇਰ ਦੀ, ਤੇ ਕੁਛ ਖਾਦਾ ਪੀਤਾ ਨਹੀਂ ਸੀ, ਤਬੀਅਤ ਬਹੁਤ ਹੀ ਖਰਾਬ ਹੋ ਗਈ। ਅੱਛਾ, ਤੇ ਹੁਣ ਉਹਨਾਂ ਦੇ ਚੱਕਰਾਂ ਵਿੱਚ ਤੁਸੀਂ ਆਪਦੀ ਖਰਾਬ ਕਰਕੇ ਬੈਗ, ਹੁਣ ਆਪਦਾ ਹਾਲ ਤੇ ਚੈੱਕ ਕਰੋ ਕੀ ਬਣਾਇਆ ਪਿਆ। ਹੁਣ ਫਿਰ ਕੀ ਕਰਾਂ ਭਰਾ, ਤੈਨੂੰ ਕਮਲਿਆ, ਤੈਨੂੰ ਕੀ ਪਤਾ ਵਾ? ਭਰਾਵਾਂ ਨੂੰ ਕੁਛ ਹੋ ਜਾਵੇ ਨਾ ਤੇ ਭੈਣਾਂ ਦੀ ਜਾਨ ਨੂੰ ਬਣ ਜਾਂਦੀ ਏ। ਤੇ ਭੈਣਾਂ ਦੀ ਜਾਨ ਨੂੰ ਬਣ ਜਾਂਦੀ, ਲੇਕਿਨ ਆਪਦੀ ਤਬੀਅਤ ਨਹੀਂ ਨਾ ਖਰਾਬ ਕਰੀ ਦਿੰਦੀ। ਹੁਣ ਤੁਸੀਂ ਜਿਹੜਾ ਨਾ ਇੱਕ ਬੰਦਾ ਬਿਮਾਰ ਹੋਇਆ, ਠੀਕ ਹੈ, ਉਹਦੇ ਵਾਸਤੇ ਦੁਆ ਕਰੋ, ਉਹਨੂੰ ਸਮਝਾਓ ਕਿ ਮੈਂ ਟੈਨਸ਼ਨ ਲੈ ਕੇ ਆਪ ਬਿਮਾਰ ਹੋ ਜਾਣਾ ਹੁੰਦਾ। ਇੱਕ ਮਾਪਿਆਂ ਦਾ ਹੀ ਤਾਂ ਬੂਹਾ ਹੁੰਦਾ ਧੀਆਂ ਵਾਸਤੇ, ਤੇ ਮਾਪਿਆਂ ਨੂੰ ਕੁਝ ਹੋ ਜਾਵੇ ਤੇ ਧੀਆਂ ਫਿਰ ਕਾਹਦੇ ਵਾਸਤੇ ਦੁਆਵਾਂ ਕਰਦੀਆਂ ਰੱਬ ਅੱਗੇ, ਕਿ ਧੀਆਂ ਦੀ ਤਾਂ ਰੂਹ ਨੂੰ ਬਣ ਜਾਂਦੀ ਹੈ ਵੀ ਸਾਡੇ ਪੇਕਿਆਂ ਨੂੰ ਕਿਉਂ ਹੋ ਗਿਆ ਕੁਝ। ਧੀਆਂ ਤਾਂ ਦੁਆ ਮੰਗਦੀਆਂ ਦਿਨ ਰਾਤ ਵੀ ਸਾਡੇ ਭਰਾਵਾਂ ਨੂੰ ਤੱਤੀ ਵਾਹ ਹੀ ਨਾ ਲੱਗੇ। ਚਲੋ ਟੈਨਸ਼ਨ ਨਾ ਲਓ, ਹੁਣ ਚਲਾ ਗਿਆ ਨਾ ਮਾਮੂ ਘਰ, ਠੀਕ ਹੈ, ਹੁਣ ਤਬੀਅਤ ਠੀਕ ਹੋ ਗਈ ਨਾ, ਤੇ ਹੁਣ ਜਦੋਂ ਫਿਰ ਹੁਣ ਟੈਨਸ਼ਨ ਐਵੇਂ ਲੈਣ ਦਾ ਕੀ ਫਾਇਦਾ। ਹੁਣ ਦੇਖੋ ਮਤਲਬ ਠੀਕ ਹੈ, ਥੋੜਾ ਬਹੁਤ ਹੋ ਜਾਂਦਾ। ਤਬੀਅਤ ਉਹਨਾਂ ਦੀ ਪਹਿਲੇ ਵੀ ਖਰਾਬ ਸੀ, ਕੀ ਪਤਾ ਉਸ ਵਜ੍ਹਾ ਤੋਂ ਹੋ ਗਈ ਹੋਵੇ। ਹੁਣ ਤੁਸੀਂ ਸਾਰਾ ਇਲਜ਼ਾਮ ਮੇਰੇ ਤੇ ਹੀ ਪਾਈ ਜਾਂਦੇ, ਮੇਰੀ ਵਜ੍ਹਾ ਤੋਂ ਹੋਈ ਹੈ। ਪਹਿਲੇ ਦੀ ਉਹਨੇ ਤਬੀਅਤ ਖਰਾਬ ਸੀ, ਪਹਿਲੇ ਵੀ ਬੋਤਲਾਂ ਲਾ ਦੇ ਬਸ, ਕੀ ਪਤਾ ਉਸ ਵਜ੍ਹਾ ਤੋਂ ਖਰਾਬ ਹੋਈ ਹੋਵੇ, ਫਿਰ ਐਸੇ ਤਰ੍ਹਾਂ ਆਰਾਮ ਨਾ ਹੋਇਆ ਫਿਰ। ਅਗਰ ਉਹ ਨਾਰਾਜ਼ਗੀ ਜਾਂ ਉਹਨੂੰ ਕੋਈ ਹੋਰ ਮਸਲਾ ਹੁੰਦਾ ਨਾ, ਤੇ ਜਿਵੇਂ ਹੁਣ ਘਰ ਗਿਆ ਚਲਾ ਸੀ ਤੇ ਮੈਂ ਗੱਲ ਕੀਤੀ ਤੇ ਮੈਂ ਉਹਨੂੰ ਕਿਹਾ ਕਰਾ ਗੱਲ, ਤੇ ਉਹਨੇ ਗੱਲ ਨਹੀਂ ਕੀਤੀ। ਤੇ ਉਹਨੇ ਤੁਹਾਡਾ ਭੈਣ ਭਰਾਵਾਂ ਦਾ ਆਪਸ ਦਾ ਮਸਲਾ ਹੋਣ, ਇਹਦੇ ਚ ਮੇਰਾ ਕਸੂਰ ਤੇ ਨਾ, ਹਰ ਗੱਲ ਦੇ ਉੱਤੇ ਤੁਸੀਂ ਮੇਰਾ ਹੀ ਕਸੂਰ ਬਣਾ ਦਿੰਦੇ ਜੀ। ਤੇਰੀ ਮੰਮੀ ਪਤਾ ਕੀ ਆਂਦੀ ਸੀ? ਹੁਣ ਤੈਨੂੰ ਮੈਂ ਕੀ ਕਵਾਂ, ਕਹਿੰਦੀ ਤੇਰਾ ਕੰਮ ਸੀ ਉਦੋਂ ਮੂੰਹ ਤੇ ਛੰਡੀ ਹੁੰਦੀ ਨਾ ਤੇ ਫਿਰ ਆਗਾ ਬੋਲਦਾ ਹੀ ਨਹੀਂ ਸੀ। ਨਹੀਂ ਆ ਤੇ ਮੈਂ ਕੋਈ ਗਲਤ ਗੱਲ ਕਹੀ ਹੁੰਦੀ ਤੇ ਮੇਰੇ ਮੂੰਹ ਤੇ ਛੱਡ ਦੇਣਾ ਤੁਸੀਂ, ਇੰਨੇ ਮੂੰਹ ਤੇ ਛੱਡ ਲਓ। ਆ ਲਓ ਫੜੋ, ਆ ਲਓ ਮਾਰ ਲਓ ਮੇਰੇ, ਮਾਰ ਲਓ। ਨਹੀਂ ਮਾਰ ਲਓ ਜਿਹੜਾ ਮੇਰਾ ਜਿੱਡਾ ਤੂੰ, ਹੁਣ ਮੈਂ ਤੈਨੂੰ ਕੀ ਕਵਾਂ? ਨਹੀਂ ਤੇ ਫਿਰ ਮਾਰ ਲਓ, ਹੁਣ ਮੈਂ ਇਹੀ ਕਰ ਸਕਦਾ। ਫਿਰ ਹੁਣ ਮੈਂ ਕੀ ਕਵਾਂ ਦੱਸੋ ਮੈਨੂੰ। ਸਮਝਾਉਣੀ ਆ ਬੱਚਾ, ਉਹ ਅਜੇ ਬੱਚੇ ਨੇ, ਛੋਟੇ ਨੇ, ਤੂੰ ਵੱਡਾ ਹੈ, ਠੀਕ ਹੈ। ਬੱਚਿਆਂ ਨਾਲ ਤਾਂ ਜਿਵੇਂ ਵੀ ਕਰਦਾ ਰਹਿਣਾ। ਤੇ ਮੈਂ ਬੱਚਿਆਂ ਨੂੰ ਥੋੜੀ ਆਖਿਆ, ਮੈਂ ਤੇ ਮਾਮੀ ਨੂੰ ਆਖਿਆ ਥਾਂ ਤੇ ਆ 2 ਵਾਰੀ ਮੈਂ ਮਾਂ ਕਹੀਏ ਤੇ ਫਿਰ ਮਾਮੀ ਬਣਦਾ ਹੈ। ਤੇ ਯਾਰ ਹੁਣ ਮੈਂ ਕੋਈ ਗਲਤ ਗੱਲ ਤੇ ਆ ਕੇ ਨਹੀਂ ਸੀ। ਜੇ ਮੈਂ ਹੁਣ ਇੰਨੀ ਕੁ ਗੱਲ ਵੀ ਤੁਹਾਨੂੰ ਗਲਤ ਲੱਗਦੀ ਹੈ, ਠੀਕ ਹੈ, ਤੇ ਫਿਰ ਮੈਂ ਤੁਹਾਨੂੰ ਅੱਗੇ ਜਿਵੇਂ ਮੈਂ ਪਹਿਲੇ ਕਹਿਤਾ ਨਾ, ਮੈਂ ਗਾਹ ਤੋਂ ਜਦੋਂ ਤੁਹਾਡਾ ਕੋਈ ਵੀ ਭੈਣ ਭਰਾ ਆਇਆ ਨਾ ਕਰੇ, ਮੈਂ ਘਰੇ ਨਹੀਂ ਰਹਿਣਾ। ਤੁਹਾਡਾ ਜਦੋਂ ਆਇਆ ਮੈਂ ਸਲਾਮ ਦੁਆ ਲੈ ਕੇ ਤੁਹਾਨੂੰ ਜੋ ਚੀਜ਼ ਚਾਹੀਦੀ ਲਿਆ ਕੇ ਦੇ ਕੇ ਮੈਂ ਚੱਲ ਜਾਇਆ ਕਰਾਂਗਾ, ਠੀਕ ਹੈ। ਮੈਂ ਤੁਹਾਨੂੰ ਜੋ ਚੀਜ਼ ਚਾਹੀਦੀ ਮੈਂ ਤੁਹਾਨੂੰ ਘਰੇ ਪਹੁੰਚਾ ਦਿਆ ਕਰਾਂਗਾ, ਲੇਕਿਨ ਮੈਂ ਘਰੇ ਨਹੀਂ ਰਵਾਂਗਾ ਗਾਹ ਤੋਂ। ਮੈਂ ਤੁਹਾਨੂੰ ਦੂਰੇ ਰਿਸ਼ਤੇ ਆ ਯਾਰ, ਹੁਣ ਚਾਹੇ ਦੂਰੇ ਨੇ ਚਾਹੇ ਚੋਰੇ ਨੇ, ਜੋ ਵੀ ਆ, ਹੁਣ ਮੈਂ ਤਾਂ ਤੇਰੀ ਫੁੱਫੀ ਹਾਂ ਤੇ ਦਾਦਕ ਨਾਨਕ ਤੇ ਇੱਕੋ ਕੁਛ ਹੋਇਆ, ਤੇ ਫਿਰ ਵੀ ਤੂੰ ਆਵੇਂ ਤੂੰ ਮੈਂ ਕਰਦਾ ਰਿਹਾ। ਹੁਣ ਮੈਂ ਦੇਖੋ, ਮੈਂ ਤੁਹਾਨੂੰ ਸਿੰਪਲ ਹਾਲ ਦੱਸ ਦਿੱਤਾ, ਠੀਕ ਹੈ। ਹੁਣ ਇਹਦੇ ਤੋਂ ਵੱਧ ਤੇ ਮੈਂ ਕੁਝ ਕਰ ਨਹੀਂ ਸਕਦਾ। ਹੁਣ ਇੱਕ ਮੇਰੀ ਕੋਈ ਗਲਤੀ ਵੀ ਨਹੀਂ, ਕੋਈ ਚੀਜ਼ ਵੀ ਨਹੀਂ ਹੈ, ਤੇ ਫਿਰ ਉਹਦੇ ਬਾਵਜੂਦ ਫਿਰ ਮੇਰੇ ਉੱਤੇ ਇਲਜ਼ਾਮ ਲਾਏ ਜਾਂ, ਠੀਕ ਹੈ, ਤੂੰ ਗਲਤ ਕੀਤਾ, ਸਾਰਾ ਕੁਝ ਤੂੰ ਕੀਤਾ, ਤੇਰਾ ਕੀਤਾ ਤੇਰਾ, ਤੇ ਜੇ ਫਿਰ ਸਾਰਾ ਕੁਝ ਮੇਰਾ ਹੀ ਕੀਤਾ ਤੇਰਾ, ਤੇ ਗਾਂ ਦੇ ਤੋਂ ਮੈਂ ਸਿੰਪਲ ਆ, ਠੀਕ ਹੈ। ਤੁਸੀਂ ਆਦਾ ਭੈਣ ਭਰਾ ਖੁਸ਼ ਰਹੋ। ਜਦੋਂ ਕੋਈ ਮਹਿਮਾਨ ਆਏਗਾ ਤੇ ਮੈਂ ਘਰੋਂ ਚੱਲ ਜਾ ਕਰਾਂਗਾ। ਮੈਨੂੰ ਦੇ ਮਾਫੀ ਤੇ ਗਾਂ ਵਾਸਤੇ ਇੰਜ ਨਾ ਕਰੀ। ਅੱਛਾ, ਹੁਣ ਆਦਾ ਮੱਥਾ ਖੋਲੋ ਨਾ ਯਾਰ, ਮਤਲਬ ਕੋਈ ਰੋਟੀ ਪਾਣੀ ਵੀ ਬਣਾਇਆ ਕਿ ਕੋਈ ਨਹੀਂ, ਬਸ ਉਹਦੇ ਮੱਥਾ ਬੰਨ ਕੇ ਬੈਠੇ। ਬਣਿਆ ਰੋਟਾ ਪਾਣਾ ਉੱਥੋਂ ਲਿਆ ਕੇ ਖਾ ਲਾ। ਮਾਂ ਜੀ ਤੁਹਾਨੂੰ ਪਹਿਲੇ ਪਤਾ ਜੀ, ਮੈਂ ਜਿਹੜਾ ਨਾ ਮੈਂ ਨਹੀਂ ਬਾਹਰ ਦਾ ਖਾਂਦਾ। ਰੋਟੀ ਲਿਆਉਣੀ ਆ, ਉਹ ਤਾਂ ਰੋਟੀ ਤੰਦੂਰ ਤੋਂ 2 ਰੋਟੀਆਂ ਫੜ ਲਿਆ ਤੇ ਸਾਲਨ ਪਿਆ ਉਹਨੂੰ। ਬਸ ਠੀਕ ਹੈ, ਮੈਂ ਨਹੀਂ ਖਾਣੀ, ਠੀਕ ਹੈ। ਤੇ ਤੁਸੀਂ ਵੀ ਆਪਦਾ ਆਰਾਮ ਕਰੋ, ਮੈਂ ਵੀ ਆਪਦਾ ਲੱਗਾ ਸੌਣ, ਠੀਕ ਹੈ। ਹੁਣ ਰਾਤ 12 ਵੱਜ ਚੁੱਕੇ ਨੇ, ਤੇ ਹੁਣ ਜਿਹੜਾ ਨਾ ਮੈਨੂੰ ਤੰਗ ਨਾ ਕਰਿਆ ਜੀ। ਮੈਨੂੰ ਸਤਾਇਆ ਨਾ ਕਰ ਯਾਰ ਜੇ ਮੈਂ ਹੁਣ ਸੌਣ ਲੱਗਾ, ਹੁਣ 12 ਵਜੇ ਪਹਿਲਾਂ ਹੁਣ 12 ਵਜੇ ਫਿਰ ਮੈਂ ਸ਼ਹਿਰੋਂ ਥੱਕਿਆ ਆਇਆ, 3 ਘੰਟੇ ਬਾਅਦ ਮੈਂ ਆਇਆ, ਮੈਂ ਫਿਰ ਕੇ, ਤੇ ਜੋ ਹੁਣ ਮੈਂ ਫਿਰ ਦੁਬਾਰਾ ਹੁਣ ਗੋਠਾ ਤੰਦੂਰ ਸ਼ਾਮੀ 6 ਵਜੇ ਦਾ ਬੰਦ ਹੋ ਜਾਂਦਾ, 8 ਵਜੇ ਦਾ ਜਦੋਂ ਮੈਂ ਗਿਆ ਘਰੋਂ ਉਦੋਂ ਬੰਦ ਸੀਗੇ, ਤੇ ਹੁਣ ਮੈਂ ਨਹੀਂ ਖਾਣਾ ਖੁਣਾ ਕੁਝ ਵੀ, ਠੀਕ ਹੈ। ਤੁਸੀਂ ਜਿਹੜਾ ਨਾ ਚੁੱਪ ਕਰਕੇ ਕੁਝ ਯਾਰ, ਮੈਂ ਜਿਹੜਾ ਨਾ ਦੁੱਧ ਦਾ ਕੱਪ ਗਰਮ ਕਰਕੇ ਮੈਂ ਰਸ ਖਾ ਲੈਣਾ, ਰਸ ਪੀਵੇ ਨਾ, ਹਾਂ ਰਸ ਖਾ ਲੈਣਾ, ਦਫਾ ਹੋ ਜੋ ਮਰਜ਼ੀ ਕਰਦਾ ਰਹਿ। ਠੀਕ ਹੈ। ਤੁਸੀਂ ਕੀ ਖਾਣਾ ਮੈਨੂੰ ਦੱਸੋ, ਮੈਂ ਤੁਹਾਨੂੰ ਮੈਂ ਕੁਝ ਨਹੀਂ ਖਾਣਾ। ਜੀ ਮਤਲਬ ਸਾਰੀਆਂ ਗੱਲਾਂ ਸਮਝੋ ਬਾਹਰ ਹੋਈਆਂ ਪਈਆਂ ਨੇ ਕਿ ਹੁਣ ਕੀ ਡਿਆ ਸਾਡੇ ਘਰ ਦੇ ਵਿੱਚ ਯਾਰ।
ਹੁਣ ਇੱਕ ਨਿੱਕੀ ਜੀ ਗੱਲ ਆ, ਕੋਈ ਵੱਡੀ ਗੱਲ ਵੀ ਨਹੀਂ ਹੈ। ਕੋਈ ਵੱਡੀ ਗੱਲ ਹੋਵੇ ਨਾ ਤੇ ਫਿਰ ਬੰਦਾ ਗੱਲ ਕਰਦਾ ਵੀ ਅੱਛਾ ਲੱਗਦਾ ਯਾਰ ਕਿ ਇਹ ਮਸਲਾ ਸੀ, ਠੀਕ ਹੈ, ਇਹ ਰੀਜ਼ਨ ਸੀ। ਨਾ ਕੋਈ ਰੀਜ਼ਨ ਹੈ, ਨਾ ਕੋਈ ਗੱਲ ਦਾ ਮੂੰਹ ਆ, ਨਾ ਸਿਰਾ ਹੈ, ਠੀਕ ਹੈ। ਮੂੰਹ ਸਿਰਾ ਹੈਗਾ ਵਾ, ਜਿਵੇਂ ਤੂੰ ਅੰਦਰੋਂ ਨਿਕਲਿਆ ਉਹਦੇ ਅਸਲ ਉਹ ਖੁਰਕਾ ਥੋੜੀ ਕਰ ਲੋ, ਸੌਂ ਵੀ ਲੈਣ ਦਿਓ। ਇਹ ਤਾਂ ਪਤਾ ਨਾ ਮੇਰੇ ਘਰ ਪਰੋਣੇ ਆਏ। ਮੈਂ ਇੰਜ ਤੇ ਨਹੀਂ ਸੀ ਆਖਿਆ, ਮੈਂ ਇਹ ਆਖਿਆ, ਮੈਂ ਕਿਹਾ ਮਾਮੀ ਜੀ ਹੌਲੀ ਖੜਕਾ ਕਰ ਲੋ, ਠੀਕ ਹੈ, ਤੇ ਮੈਂ ਜਿਹੜਾ ਨਾ ਸੌਣ ਡਿਆ। ਮੈਂ ਇੰਜ ਆਖਿਆ, ਮੈਂ ਬੜਾ ਪੋਲਾਈਟਲੀ ਬੜੇ ਪਿਆਰ ਨਾਲ ਆਖਿਆ, ਬੜੇ ਧੀਮੇ ਜਿਹੇ ਲਹਿਜੇ ਨਾਲ ਆਖਿਆ। ਮੈਂ ਜਿਹਦੇ ਮੈਂ ਆਖਿਆ ਨਹੀਂ ਆਈ, ਤੁਸੀਂ ਆਖਣ ਡੇ ਜੇ। ਇਹ ਤੇ ਹੁਣ ਸਰਾਸਰ ਤੁਸੀਂ ਮੇਰੇ ਤੇ ਇਲਜ਼ਾਮ। ਬੈਠੀ ਸੀ ਮਾਵਾਂ ਜਿਹੜੀਆਂ ਨਾ ਪੁੱਤਰਾਂ ਦੀਆਂ ਗੱਲਾਂ ਦੇ ਤੇ ਪਰਦੇ ਪਾਉਂਦੀਆਂ, ਤੇ ਪਰ ਤੁਸੀਂ ਤੇ ਜਿਹੜਾ ਨਾ ਪੁੱਤਰਾਂ ਦੇ ਪਰਦੇ ਚੱਕਣ ਲਈਆਂ ਜੀ। ਮੇਰਾ ਉਹ ਭਰਾ ਸੀ ਮੇਰਾ, ਤੇ ਭਰਾ ਪੁੱਤਾਂ ਨਾਲ ਲੱਗੇ ਹੋ ਗਿਆ ਹੁਣ। ਉਹਨੇ ਮੇਰੀ ਸਾਈਡ ਥੋੜਾ ਲੈਣੀ, ਉਹਨੇ ਨਹੀਂ ਹੁਣ ਭਰਾ ਪੁੱਤ ਤੇ ਤੁਸੀਂ ਤਾਂ ਫਿਰ ਮੈਂ ਵੀ ਤੁਹਾਡਾ ਪੁੱਤ ਸੀ, ਤੁਸੀਂ ਫਿਰ ਮੇਰੀ ਸਾਈਡ ਲਓ ਕਿ ਤੁਸੀਂ ਮੇਰੀ ਸਾਈਡ ਛੱਡ ਕੇ ਤੁਸੀਂ ਭਰਾ ਨੂੰ ਪਿੱਟਣ ਡੇ ਜੇ। ਤੇ ਉਹਦੀ ਸਾਈਡ ਨਾਲ ਹੀ, ਤੇ ਉਹ ਜਿਵੇਂ ਅੱਗ ਭਗੋਲਾ ਹੋਇਆ ਖੜੋਤਾ ਸੀ, ਉਹਨੇ ਆਖਣਾ ਵੀ ਮਾਂ ਦੀ ਰਾਏ ਨਾਲ ਹੀ ਆ। ਤੇ ਬਸ ਠੀਕ ਹੈ, ਫਿਰ ਹੁਣ ਮੈਂ ਅੱਗ ਭਗੋਲਾ ਹੋਇਆ ਨਾ, ਜਦੋਂ ਗਾਂ ਤੋਂ ਮਹਿਮਾਨ ਆਣਗੇ ਨਾ ਤੇ ਫਿਰ ਮੈਂ ਤੁਹਾਨੂੰ ਦੱਸਾਂਗਾ ਮੈਂ ਵੀ ਅੱਗ ਭਗੋਲਾ ਹੋਇਆ। ਹੁਣ ਆਉਣਗੇ ਤਾਂ ਕਵੇਂਗਾ ਨਾ ਉਹ ਨਾ ਹੁਣ ਹੋਰ ਤੇ ਕੋਈ ਵੀ ਨਹੀਂ ਆਏਗਾ, ਕੋਈ ਤੇ ਆਏਗਾ ਨਾ। ਜਿਹੜਾ ਵੀ ਆਇਆ ਮੈਂ ਗਾਂ ਤੋਂ ਘਰੇ ਨਹੀਂ ਰਹਿਣਾ। ਜਿਹੜਾ ਮਹਿਮਾਨ ਤੁਹਾਡੇ ਘਰੇ ਆ ਕੇ ਰਾਤ ਰਹੇਗਾ, ਠੀਕ ਹੈ, ਕੋਈ ਚਾਚਾ ਤਾਇਆ ਮਾਮਾ ਨਾਨਾ ਦਾਦਾ ਜੋ ਵੀ ਰਹੇਗਾ, ਠੀਕ ਹੈ। ਸੋਹਰਾ ਮੇਰਾ ਮੇਰੇ ਕੋਲ ਸੁਣਦਾ ਕੁਛ ਜਰਾ ਬਿਸਮਿਲ੍ਲਾ, ਮੇਰਾ ਸਹੁਰਾ ਆਇਆ, ਮੇਰਾ ਅੱਬਾ ਜੀ ਆਇਆ, ਹਾਂ ਮੇਰੀ ਮਾਂ ਆਈ, ਹਾਂ ਮੇਰੀ ਬੇਗਮ ਦੀ ਮਾਂ ਆਈ। ਬੇਗਮ ਕੀ ਪਕਾਈਏ? ਨਹੀਂ ਮੇਰੇ ਤੇ 10 ਨਿਕਾਹ ਹੋਏ ਪਏ ਨਾ। ਜਿਹੜਾ ਮੇਰਾ ਸਹੁਰਾ ਆਇਆ ਖਲੋਤਾ, ਮੇਰੀ ਸੱਸ ਆਈ ਖਲੋਤੀ, ਨਾ ਤੁਸੀਂ ਅੱਜ ਤੱਕ ਲੱਭਿਆ, ਠੀਕ ਹੈ, ਤੇ ਨਾ ਤੁਸੀਂ ਲੱਭਣਾ। ਤੇ ਬਸ ਤੁਸੀਂ ਗੱਲਾਂ ਕਰ ਲਓ, ਬਸ ਸਹੁਰਾ ਆ ਗਿਆ, ਸਹੁਰਾ ਆ ਗਿਆ। ਛੜਿਆਂ ਦੇ ਪਿੰਡ ਨਹੀਂ ਬੱਜੇ ਖੜੋਤੇ ਪੁੱਤਰ। ਗੱਲ ਕਿੱਧਰ ਲੈ ਗਏ ਮੈਨੂੰ ਨਾ ਸਤਾ ਤੇ ਨਾ ਮੇਰਾ। ਤੁਸੀਂ ਆਖਣ ਦੇ ਨਾ ਵੀ ਜਦੋਂ ਤੇਰਾ ਸਹੁਰਾ ਆਇਆ ਤੇ ਸਹੁਰਾ ਤੁਸੀਂ ਲੱਭੋਗੇ ਤੇ ਆਏਗਾ ਨਾ। ਹੈ ਲੱਭਣ ਦੇ ਨਾ ਵਾਰੀ ਲੈਣ ਵਾਰੀ ਤੇ ਤੁਸੀਂ ਕਹਿੰਦੇ ਜੇ ਪੈਸੇ ਲੱਗ ਜਾਣੇ, ਪੈਸੇ ਲੱਗ ਜਾਣੇ। ਜਦੋਂ ਪੈਸੇ ਨਹੀਂ ਤੁਸੀਂ ਕੱਢਣੇ, ਬਚਾ ਕੇ ਤੁਸੀਂ ਜੇਬਾਂ 'ਚ ਪਾ ਕੇ ਰੱਖਣੇ, ਤੇ ਫਿਰ ਨਾ ਤੇ ਸਹੁਰੇ ਹੋਣੇ, ਨਾ ਸੱਸਾਂ ਹੋਣੀਆਂ, ਤੇ ਨਾ ਉਹ ਗੱਲ ਹੋਣੀ। ਐਵੇਂ ਫਿਰ ਮੇਰੇ ਕੋਲ ਕੀ ਤੁਸੀਂ ਕਹਿਣਾ ਫਿਰ ਮੇਰੇ ਉੱਪਰ ਗੁੰਡਾ ਬੋਲਦਾ ਇੰਜ ਕਰਨੀ ਉਹ ਫਿਰ ਇੰਜ ਕਰਨਾ ਤੇ ਇੰਜ ਕਰਨਾ ਤੇ ਏਦਾਂ VIP ਬਣਾਉਣਾ, ਤੇ ਫਿਰ ਉਹਨੇ ਕਮਾ ਲਾ ਤੇ ਫਿਰ VIP ਬਣਾ ਲਈ। ਸ਼ੁਕਰ ਅੱਲਾ ਦਾ, ਬਥੇਰਾ ਕਮਾ ਲਈਦਾ, ਠੀਕ ਹੈ। ਸੋਨਾ ਕਮਾਈਦਾ ਤੇ ਸੋਨਾ ਖਾਈਦਾ, ਠੀਕ ਹੈ ਜੀ। ਅੱਜ ਦਾ ਵਲੌਗ ਇੱਥੇ ਕਰਦੇ ਐਂਡ। ਤੇ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਬਸ ਦੱਸਿਆ ਜੀ। ਤੇ ਇਹ ਮੈਂ ਤੇ ਸੱਚੀ ਕਸਮ ਹੈ ਨਾ, ਮਤਲਬ ਇਹ 2 ਲਫ਼ਜ਼ ਕੱਢ ਕੇ ਮੁਸੀਬਤ ਨੂੰ ਫਸ ਗਿਆ। ਅਗਰ ਮਤਲਬ ਇਹਦਾ ਕੋਈ ਹੱਲ ਕਿਸੇ ਕੋਲ ਹੈ ਤੇ ਕਾਈਂਡਲੀ ਰਿਕਮੈਂਡ ਕਰੋ ਮੈਨੂੰ, ਕਮੈਂਟ ਸੈਕਸ਼ਨ 'ਚ ਦੱਸੋ ਕਿ ਇਹਦਾ ਕੀ ਹੱਲ ਹੋ ਸਕਦਾ, ਕਿਸ ਤਰੀਕੇ ਨਾਲ ਮੈਂ ਜਿਹੜਾ ਨਾ ਮਤਲਬ ਇਹ ਜਿਹੜਾ ਸਾਰਿਆਂ ਦੇ ਨਜ਼ਰਾਂ 'ਚ ਜਿਹੜਾ ਮੈਂ ਹੁਣ ਪਤਾ ਨਹੀਂ ਮੈਨੂੰ ਕੀ ਜਾਨੀ ਦੁਸ਼ਮਣ ਸਮਝਣ ਲੱਗ ਗਏ ਨੇ। ਮੇਰੀ ਮਾਂ ਹੀ ਮੈਨੂੰ ਮਤਲਬ ਨਹੀਂ ਸਮਝਣ ਡਈ, ਠੀਕ, ਉਹ ਸਮਝਣ ਡਈ, ਕਹਿੰਦੀ ਤੇਰੀ ਗਲਤੀ ਸਾਰੀ। ਮਤਲਬ ਅਜੀਬ ਹੋ ਗਏ ਯਾਰ। ਮਤਲਬ ਮਾਵਾਂ ਪੁੱਤਰਾਂ ਦੀ ਗੱਲਾਂ ਦੇ ਉੱਤੇ ਕਹਿੰਦੀਆਂ ਨੇ ਕਿ ਮੇਰਾ ਪੁੱਤਰ ਨਹੀਂ ਗਲਤ, ਠੀਕ ਹੈ, ਹਾਲਾਂਕਿ ਕੋਈ ਗੱਲ ਗਲਤ ਵੀ ਨਹੀਂ ਹੈ। ਜ਼ਿੰਦਗੀ 'ਚ ਕਦੀ ਗੱਲ ਗਲਤ ਨਹੀਂ ਕੀਤੀ, ਸੋਚ ਸਮਝਣ ਤੋਂ ਬਗੈਰ ਕਦੀ ਨਹੀਂ ਬੋਲਿਆ, ਹਮੇਸ਼ਾ ਸੋਚ ਸਮਝ ਕੇ ਬੋਲਿਆ ਤੇ ਆਪਦੇ ਆਪੇ ਤੋਂ ਬਾਹਰ ਕਦੀ ਨਹੀਂ ਹੋਏ। ਕਰਦੋ ਪਿੱਛੇ ਫਿਰ ਬੰਦਾ ਕੋਈ ਗੱਲ ਵਾਦੀ ਕਰ। ਮੈਂ ਇੱਕ ਗੱਲ ਮਾਂ ਜੀ ਨੋਟ ਕੀਤੀ, ਨਾ ਤੁਸੀਂ ਕੰਡੋ ਪਿੱਛੇ ਕੋਈ ਤਾਰੀਫ ਕੀਤੀ, ਨਾ ਤੁਸੀਂ ਕਦੀ ਕੰਡ ਤੇ ਤਾਰੀਫ ਕੀਤੀ। ਮੈਂ ਗੱਲ ਨੋਟ ਕੀਤੀ, ਕਰ ਲਿਆ ਮੈਂ ਫਿਰ ਕੀ ਕਮਾਂ। ਮੈਂ ਗੱਲ ਨੋਟ ਕੀਤੀ ਹੈ, ਨਾ ਤੁਸੀਂ ਕੰਡੋ ਪਿੱਛੇ ਕਦੀ ਤਾਰੀਫ ਕੀਤੀ, ਨਾ ਤੁਸੀਂ ਕੰਡ ਤੇ ਤਾਰੀਫ ਕੀਤੀ। ਸਿੱਧੀ ਜਿਹੜੀ ਗੱਲ ਹੈ, ਠੀਕ ਹੈ। ਤੁਹਾਨੂੰ ਹਮੇਸ਼ਾ ਬੁਰਾਈਆਂ ਹੀ ਨਜ਼ਰ ਆਈਆਂ ਤੇ ਤੁਸੀਂ ਬੁਰਾਈਆਂ ਹੀ ਕੀਤੀਆਂ, ਠੀਕ ਹੈ, ਤੁਸੀਂ ਬੁਰਾਈਆਂ ਹੀ ਕੀਤੀਆਂ ਸਾਰੀ ਹਮੇਸ਼ਾ। ਉਮਰ ਹੋ ਗਈ ਲੋਲੇ ਪੋਪੇ ਤੇਰੇ ਮਗਰ ਜ਼ਿੰਦਗੀ ਰੋੜ ਦੀ, ਹਜੇ ਤੈਨੂੰ ਨਖਰੇ ਆਉਂਦੇ ਤੇ ਗੱਲਾਂ ਕਰਨਾ। ਫਿਰ ਮੈਨੂੰ ਕਿਤੇ ਅਨਾਥ ਆਸ਼ਰਮ 'ਚ ਛੱਡਿਆ, ਕੱਲਾ ਰਵੀ, ਤੇ ਨਾ ਤੈਨੂੰ ਮੈਂ ਬੋਲੂਗੀ ਤੇ ਨਾ ਤੈਨੂੰ ਟੈਨਸ਼ਨ ਹੋਊਗੀ। ਠੀਕ ਹੈ ਜੀ, ਇੱਥੇ ਵਲੌਗ ਐਂਡ ਕਰਦੇ ਹਾਂ, ਠੀਕ ਹੈ। ਅੱਲਾ ਦੇ ਵਾਲੇ, ਬਾਏ ਬਾਏ। ਸੁਬਹ ਮਿਲਦੇ ਹਾਂ ਇਨਸ਼ਾਅੱਲਾ ਕੱਲ ਦੇ ਵਲੌਗ 'ਚ।